ਪਿਛਲੇ 2-3 ਹਫ਼ਤਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਫਲੱਡਸ ਤੇ ਮੀਂਹ ਨੇ, ਹਨੇਰੀ ਨੇ ਬੜੀ ਤਬਾਹੀ ਮਚਾਈ ਆ। ਹੁਣ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜੋ ਲੋਕ ਆ, ਕਈ ਜੋ ਬਜ਼ੁਰਗ ਆ, ਪੁਰਾਣੇ ਜਿਨ੍ਹਾਂ ਦੇ ਘਰਾਂ ਦੇ ਲੋਨ ਪੇ ਆਫ ਹੋ ਗਏ, ਕਈਆਂ ਦੇ ਕੋਲ ਇੰਸ਼ੋਰੈਂਸ ਨਹੀਂ ਸੀ ਘਰ ਦੀ, ਕਈਆਂ ਕੋਲ ਫਲੱਡ ਇੰਸ਼ੋਰੈਂਸ ਨਹੀਂ ਸੀ। ਕਈਆਂ ਦੇ ਬਿਜ਼ਨੈਸਸ ਬੰਦ ਹੋਏ ਆ ਥੋੜ੍ਹੇ ਸਮੇਂ ਦੇ ਲਈ ਉਹਨਾਂ ਦੇ ਡਿਡਕਟੀਬਲ ਜੇ ਇੰਸ਼ੋਰੈਂਸ ਵੀ ਸੀਗੀ ਤਾਂ ਬੜੇ ਹਾਈ ਸੀ, 2500 ਸੀ, ਉਦੋਂ ਘੱਟ ਦਾ ਨੁਕਸਾਨ ਹੋਇਆ ਤੇ ਅੱਜ ਫੀਮਾ ਨੇ ਅਨਾਉਂਸ ਕੀਤਾ ਆ ਵੀ ਸੈਕਰਾਮੈਂਟੋ ਦੇ ਰੈਜ਼ੀਡੈਂਟਸ ਵੀ ਹੁਣ ਡਿਜ਼ਾਸਟਰ ਰਿਲੀਫ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਸੋ ਇਹ ਖਬਰ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੈਕਰਾਮੈਂਟੋ ਕਾਉਂਟੀ, ਮਰਸਡ ਤੇ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਰਹਿੰਦੇ ਆ ਤੇ ਤੁਹਾਨੂੰ ਫੰਡਿੰਗ ਮਿਲ ਜਾਣੀ ਆ ਜੇ ਤੁਹਾਡਾ ਜੋ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਇਹਦੇ ਦੌਰਾਨ ਹੋਇਆ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਫੈਡਰਲ ਡਿਜ਼ਾਸਟਰ ਅਸਿਸਟੈਂਸ ਇਹ ਸਾਰੇ ਏਰੀਏਜ਼ ਦੇ ਲਈ ਜਿੱਥੇ-ਜਿੱਥੇ ਵੀ ਵਿੰਟਰ ਸਟਾਰਮ ਆਇਆ ਆ, ਫਲੱਡਿੰਗ ਹੋਈ ਆ, ਲੈਂਡਸਲਾਈਡ ਹੋਈ ਆ, ਮਡ ਸਲਾਈਡਿੰਗ ਹੋਈ ਆ, ਦਸੰਬਰ 27, 2022 ਤੋਂ ਲੈ ਕੇ ਹਜੇ ਤੱਕ ਵੀ ਹੋ ਰਹੀ ਆ, ਉਹ ਸਾਰੇ ਲੋਕ ਆਪਣੇ ਘਰਾਂ ਨੂੰ ਜਾਂ ਆਪਣੇ ਬਿਜ਼ਨੈਸਸ ਨੂੰ ਗ੍ਰਾਂਟ ਲੈ ਸਕਦੇ ਆ ਟੈਂਪਰੇਰੀ ਹਾਊਸਿੰਗ ਦੇ ਲਈ, ਰਿਪੇਅਰ ਦੇ ਲਈ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਅਨਇੰਸ਼ੋਰਡ ਜਿਹੜੀ ਪ੍ਰਾਪਰਟੀ ਸੀ ਜਿਹਦਾ ਲੋਨ ਜਿਹਦੇ ਤੇ ਸੌਰੀ ਇੰਸ਼ੋਰੈਂਸ ਨਹੀਂ ਸੀ, ਉਹਦੇ ਲਈ ਤੁਸੀਂ ਕਲੇਮ ਕਰ ਸਕਦੇ ਹੈਗੇ ਆ। ਇਹਦੇ ਲਈ ਉਹਨਾਂ ਨੇ ਇੱਕ ਵੈਬਸਾਈਟ ਵੀ ਸੈਟਅਪ ਕੀਤਾ ਆ, ਗੂਗਲ ਤੇ ਜਾ ਕੇ ਸਰਚ ਕਰ ਲਿਓ, ਪਰ ਤੁਹਾਡੇ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਹੋਣਾ ਜ਼ਰੂਰੀ ਚਾਹੀਦਾ ਆ। ਐਨੂਅਲ ਹਾਊਸਹੋਲਡ ਇਨਕਮ ਪੁੱਛਣਗੇ, ਤੁਹਾਡਾ ਕੰਟੈਕਟ ਫੋਨ ਨੰਬਰ, ਮੇਲਿੰਗ ਐਡਰੈਸ, ਈਮੇਲ ਐਡਰੈਸ, ਹੋਮ ਐਡਰੈਸ, ਇੰਸ਼ੋਰੈਂਸ ਜੇ ਹੈਗੀ ਆ ਉਹਦੀ ਇਨਫੋਰਮੇਸ਼ਨ, ਬੈਂਕਿੰਗ ਇਨਫੋਰਮੇਸ਼ਨ, ਤਾਂ ਕਿ ਤੁਹਾਨੂੰ ਜਿਹੜੇ ਆ ਉਹ ਚੈੱਕ ਬੈਂਕ ਦੇ ਵਿੱਚ ਸਿੱਧੇ ਭੇਜੇ ਜਾ ਸਕਣ ਤੇ ਐਪਲੀਕੈਂਟ ਦੇ ਕੋਲ ਜੇ ਇੰਸ਼ੋਰੈਂਸ ਆ ਉਹ ਇਨਫੋਰਮੇਸ਼ਨ ਤੁਹਾਨੂੰ ਦੇਣੀ ਪੈਣੀ ਹੈ, ਜੇ ਨਹੀਂ ਆ ਤਾਂ ਵੀ ਉਹਨਾਂ ਨੂੰ ਦੱਸਣਾ ਪੈਣਾ ਹੈ ਤੇ ਫਿਰ ਜੋ ਫੀਮਾ ਵਾਲੇ ਆ ਉਹ ਆ ਕੇ ਤੁਹਾਡੇ ਘਰ ਦੀ ਜਾਂ ਪ੍ਰਾਪਰਟੀ ਦੀ ਇਨਸਪੈਕਸ਼ਨ ਵੀ ਕਰ ਸਕਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸੋ ਜਿਹਦਾ ਕਿਸੇ ਦਾ ਨੁਕਸਾਨ ਹੋਇਆ ਕਿਸੇ ਤਰ੍ਹਾਂ ਦਾ ਵੀ, ਗੂਗਲ ਦੇ ਉੱਤੇ ਸਰਚ ਕਰ ਲਿਓ ਤੇ ਫੀਮਾ ਵਾਲੇ ਸੈਕਰਾਮੈਂਟੋ ਕਾਉਂਟੀ, ਮਰਸਡ ਕਾਉਂਟੀ ਤੇ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਆ ਉਹਨਾਂ ਨੂੰ ਗ੍ਰਾਂਟਸ ਦੇਣਗੇ ਯਾ ਡਿਜ਼ਾਸਟਰ ਰਿਲੀਫ। ਜੀ, ਤੇ ਕੱਲ ਨੂੰ ਰਾਸ਼ਟਰਪਤੀ ਬਾਈਡਨ ਨੇ ਦੌਰਾ ਕਰਨਾ ਹੈ ਇੱਥੇ, ਸੋ ਉਦੋਂ ਵੀ ਲੱਗਦਾ ਵੀ ਕੁਝ ਹੋਰ ਐਲਾਨ ਵੀ ਜਿਹੜਾ ਉਹ ਕਰ ਸਕਦੇ ਆ। ਮੋਸਟ ਪ੍ਰੋਬਬਲੀ ਆਲਰੇਡੀ ਇਹਨਾਂ ਨੇ ਤਾਂ ਡਿਜ਼ਾਸਟਰ ਡੈਕਲੇਰੇਸ਼ਨ ਉਹ ਕਰ ਹੀ ਦਿੱਤੀ ਹੈ, ਜਿਸ ਦੇ ਵਿੱਚ ਬਿਜ਼ਨਸਿਸ ਤੇ ਇੰਡੀਵਿਜੂਅਲਸ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਆ ਜਿਨ੍ਹਾਂ ਦਾ ਇਸ ਸਟੋਰਮ ਤੂਫਾਨਾਂ ਦੇ ਕਰਕੇ ਨੁਕਸਾਨ ਹੋਇਆ ਆ, ਵੀ ਉਹਨਾਂ ਨੂੰ ਜਿਹੜੀ ਫੰਡਿੰਗ ਆ ਇਸ ਦੇ ਵਿੱਚ ਮਿਲ ਸਕਦੀ ਆ। ਸੋ ਅਜੇ ਸਿਰਫ 3 ਕਾਉਂਟੀਜ਼ ਹੀ ਆ, ਸੈਂਟਾ ਕਰੂਜ਼, ਸੈਕਰਾਮੈਂਟੋ ਤੇ ਮਰਸੈਡ ਕਾਉਂਟੀਜ਼ ਦੇ ਵਿੱਚ ਜਿੱਥੇ ਸਭ ਤੋਂ ਵੱਧ ਨੁਕਸਾਨ ਮੰਨਿਆ ਗਿਆ ਆ, ਤੇ ਹੋ ਸਕਦਾ ਵੀ ਬਾਅਦ ਦੇ ਵਿੱਚ ਹੋਰ ਕਾਉਂਟੀਜ਼ ਵੀ ਇਸ ਦੇ ਵਿੱਚ ਐਡ ਕਰ ਦਿੱਤੀਆਂ ਜਾਣ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਬ੍ਰੇਕ ਲੈਣੀ ਨੇ, ਬ੍ਰੇਕ ਤੋਂ ਬਾਅਦ ਦੇ ਵਿੱਚ ਯੂਕਰੇਨ ਦੇ ਇੰਟੀਰੀਅਰ ਮਿਨਿਸਟਰ ਦਾ ਹਾਦਸਾ ਹੋਇਆ ਆ ਤੇ ਹੋਰ ਕਈ ਕੁਛ ਜਿਹੜਾ ਨਾਲ ਦੇ ਨਾਲ ਦੁਨੀਆ ਭਰ ਦੀਆਂ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਾਂਗੇ, ਅਮਰੀਕਾ ਦੀਆਂ ਖਬਰਾਂ ਤੇ ਨਜ਼ਰ ਮਾਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਜਿਹੜੇ ਸਾਨੂੰ YouTube ਦੇ ਉੱਤੇ ਦੇਖ ਰਹੇ ਆ ਉਹ ਬਾਕੀ ਆਪਣੇ ਵੀ ਦੋਸਤਾਂ ਮਿੱਤਰਾਂ ਨੂੰ ਵੀ ਜਿਹੜਾ ਉਹ ਸ਼ੇਅਰ ਕਰੋ, ਤਾਂ ਜੋ ਜਿਹੜੇ ਫੇਸਬੁੱਕ ਤੇ ਇੰਤਜ਼ਾਰ ਕਰ ਰਹੇ ਆ ਵੀ ਭਾਈ ਹੁਣ ਜਿਹੜਾ ਲਾਈਵ ਆ ਉਹ ਸਿਰਫ YouTube ਦੇ ਉੱਤੇ ਇਹਨਾਂ ਖਬਰਾਂ ਦਾ ਬੁਲੇਟਿਨ ਆ